ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਮੰਨੇ ਪ੍ਰਮੰਨੇ ਸ਼ਾਇਰ ਤੇ ਸੂਝਵਾਨ ਡਾਕਟਰ ਅਖਤਰ ਸ਼ਮਾਰ ਹੋਰਾਂ ਦੀ ਯਾਦ ਵਿੱਚ ਹਿਰਕ ਇਕੱਠ ਦਾ ਆਰ ਪੰਜਾਬ ਹਾਊਸ ਲਾਹੌਰ ਅੰਦਰ ਕੀਤਾ ਗਿਆ, ਜਿਹਦੇ ਵਿੱਚ ਹਯਾਤੀ ਦੇ ਵੱਖੋ-ਵੱਖ ਪੱਖਾਂ ਨਾਲ ਜੁੜੇ ਸੱਜਣਾ ਮਿੱਤਰਾਂ ਰਲਤ ਕੀਤੀ ਤੇ ਟੁਰ ਜਾਣ ਵਾਲੇ ਮਹਾਨ ਸ਼ਾਇਰ ਨੂੰ ਖਰਾਜੇ ਅਕੀਦਤ ਪੇਸ਼ ਕੀਤਾ। ਇਸ ਦੁਨੀਆ ਤੋਂ ਬੰਦੇ ਆਏ ਨੇ, ਆ ਰਹੇ ਨੇ, ਜਾ ਰਹੇ ਨੇ, ਇੱਕ ਮੇਲਾ ਲੱਗੇ ਹੈ, ਲੇਕਿਨ ਡਾਕਟਰ ਅਖਤਰ ਸ਼ਮਾਰ ਸਾਹਿਬ ਅਚਾਨਕ ਗਏ ਨੇ। ਉਹ ਦਿਲ ਨੂੰ ਖਿੱਚ ਜੀ ਪਈ ਹੈ ਤੇ ਖਿੱਚ ਉਹਦੀ ਜੀ ਪੈਂਦੀ ਹੈ ਜਿਹਦੇ ਨਾਲ ਕੋਈ ਮੁਹੱਬਤ ਹੋਵੇ, ਜਿਹਦਾ ਕੋਈ ਦਿਲ ਜੁੜਿਆ ਹੋਵੇ। ਤੇ ਉਹਨਾਂ ਨਾਲ ਸਾਡਾ ਬਹੁਤ ਸਾਰੇ ਲੋਕਾਂ ਦਾ ਦਿਲ ਜੁੜਿਆ ਸੀ। ਉਹਨਾਂ ਨੂੰ ਜਦੋਂ ਕਿਤੇ ਮਿਲੇ ਆ, ਉਹਨਾਂ ਦੇ ਚਿਹਰੇ 'ਤੇ ਇੱਕੋ ਹੀ ਉਹ ਵਕਾਰ, ਵੈਲ ਡਰੈਸਡ ਹੁੰਦੇ ਸੀ, ਬੜੇ ਅੱਛੇ ਅੰਦਾਜ਼ ਨਾਲ ਸੁਲਝੀ ਗੱਲਬਾਤ ਕਰਦੇ ਸੀ। ਤੇ ਉਹ ਕਦੇ ਵੀ ਜਿਹੜਾ ਹੁੰਦਾ ਨਾ, ਉਹਨੂੰ ਤੁਸੀਂ ਇੱਕ ਗੱਲ ਕਰਦੇ ਸੀ ਨਾ, ਆਪਣੇ ਆਵਾਜ਼ ਨੂੰ ਕਾਬੂ ਰੱਖਣਾ, ਉਹ ਹਮੇਸ਼ਾ ਆਪਣੇ ਨੂੰ ਕਾਬੂ ਰੱਖਦੇ ਸੀ ਤੇ ਇੱਜ਼ਤ ਦੇਣਾ ਜਾਣਦੇ ਸੀ। ਡਾਕਟਰ ਅਖਤਰ ਸ਼ਮਾਰ ਸਾਹਿਬ ਨਾਲ ਬਹੁਤ ਸਾਰੀਆਂ ਤਕਰੀਬਾਤ 'ਚ ਮੁਲਾਕਾਤਾਂ ਰਹੀਆਂ, ਅਕਾਦਮੀ ਅਦਬੀਆਤ ਦੇ ਵਿੱਚ ਜਾਂ ਹੋਰ ਮੁਖਤਲਿਫ ਥਾਂ 'ਤੇ ਅਦਬੀ ਬੈਠਕ ਦੇ ਵਿੱਚ, ਪਾਰਟੀ ਹਾਊਸ ਵਿੱਚ, ਬੜੀਆਂ ਥਾਵਾਂ 'ਤੇ। ਲੇਕਿਨ ਇੱਕ ਮੁਲਾਕਾਤ ਮੈਨੂੰ ਯਾਦ ਹੈ ਕਿ ਉਹ ਮੈਂ ਨਹੀਂ ਭੁੱਲਦਾ ਕਿ ਇਹ ਚੂੰਹ ਦੇ ਕੋਲ ਕੋਈ ਇਲਾਕਾ ਸੀ ਤੇ ਉੱਥੇ ਰਾਏ ਅਕੀਲ ਅਬਾਸ ਭੱਟੀ ਸਾਹਿਬ ਉਹਨਾਂ ਨੇ ਕਿਤੇ ਕੋਈ ਇੱਕ ਮਹਿਫਲ ਕੀਤੀ ਤੇ ਉਹ ਹੁਣ ਸਾਨੂੰ 2 ਘੰਟੇ ਹੋ ਗਏ ਜਾ ਕੇ ਬੈਠੇ ਹਾਂ ਤੇ ਉਹ ਬੈਠੇ ਆ ਛੱਤ ਦੇ ਉੱਤੇ, ਇੱਕ ਘਰ ਦੀ ਛੱਤ ਤੇ ਬੈਠੇ ਆ, ਉੱਥੇ ਉਹਨਾਂ ਨੂੰ ਲਾਇਆ ਤੇ ਮੈਂ ਪੁੱਛਦਾ, ਮੈਂ ਕਿਹਾ ਯਾਰ ਦੱਸੋ, ਬਸ ਕਰੋ, ਹੁਣ ਬੜਾ ਟਾਈਮ ਹੋ ਗਿਆ। ਕਹਿੰਦਾ ਜੀ ਡਾਕਟਰ ਅਖਤਰ ਸ਼ਮਾਰ ਸਾਹਿਬ ਆਉਣਗੇ, ਪ੍ਰੋਗਰਾਮ ਸ਼ੁਰੂ ਕਰਨਾ ਮੈਂ। ਮਰਨ ਵਾਲਿਆਂ ਨੂੰ ਯਾਦ ਕਰਨ ਦਾ ਜਿਹੜਾ ਇੱਕ ਸਿਲਸਿਲਾ ਜਿਹੜਾ ਹੈ, ਉਹ ਮੈਨੂੰ ਭੱਟ ਸਾਹਿਬ ਦੇ ਘਰੋਂ ਜਿਹੜਾ ਨਾ ਮੈਨੂੰ ਜ਼ਿਆਦਾ ਬੜੇ ਮੁਹੱਬਤ ਨਾਲ ਔਰ ਬੜੀ ਜਿਹੜਾ ਉਹਦੇ ਵਿੱਚ ਇਹ ਵੇਖਿਆ ਕਿ ਕੋਈ ਵੀ ਦੋਸਤ ਮਿੱਤਰ ਪਿਆਰਾ ਜਿਹੜਾ ਨਾ ਜੀ, ਉਹਨੂੰ ਬੜੇ ਅੱਛੇ ਤਰੀਕੇ ਨਾਲ ਉਹਨੂੰ ਯਾਦ ਵੀ ਕੀਤਾ ਜਾਂਦਾ ਔਰ ਉਹਦੀ ਵਡਿਆਈ ਜਿਹੜੀ ਨਾ ਉਹਨੂੰ ਵੀ ਮੰਨਿਆ ਜਾਂਦਾ। ਔਰ ਇਹ ਬਹੁਤ ਘੱਟ ਸਾਡੇ ਇਸ ਮੁਆਸ਼ਰੇ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਹੈ ਕਿ ਅਸੀਂ ਜਿਉਂਦਿਆਂ ਦੀ ਇੱਥੇ ਸਾਰ ਨਾ ਕੋਈ, ਮੋਹਿਆਂ ਦੀ ਰਾਹ ਵੱਖਰੀ। ਜਦੋਂ ਲਾਸ ਐਂਜਲਸ ਤੋਂ ਆਏ ਸ਼ਾਇਰ ਲਿਆਕਤ ਅਲੀ ਖਾਂ ਐਸ਼ ਨੇ ਤਾਰਫ ਕਰਾਇਆ, ਇਹ ਨੌਜਵਾਨ ਸ਼ਾਇਰ ਅਖਤਰ ਸ਼ਮਾਰ ਹੈ, ਤੇ ਮੈਂ ਜਿਵੇਂ ਖੂਹ ਵਿੱਚ ਡਿੱਗ ਪਿਆ। ਫਿਰ ਫੋਰ ਅਖਤਰ ਸ਼ਮਾਰ ਨੂੰ ਅਖਤਰ ਸ਼ਮਾਰ ਮੰਨਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹਦੇ ਨਾਲ ਅਦਬੀ ਰਸਾਲਿਆਂ ਪਾਰੋਂ ਜੋ ਖਤੋ ਕੁਤੂਬਤ ਹੋਈ, ਉਹਦੀ ਜਿਹੋ ਜਿਹੀ ਸ਼ਾਇਰੀ ਸੁਣੀ, ਮੇਰੇ ਹਿਸਾਬ ਨਾਲ ਤੇ ਹਕੀਕੀ ਖਰੇ ਤੇ ਅਸਲੀ ਅਖਤਰ ਸ਼ਮਾਰ ਨੂੰ ਕਮ ਅਜ਼ ਕਮ 80 ਸਾਲ ਦਾ ਹੋਣਾ ਚਾਹੀਦਾ ਸੀ, ਜੋ ਢਿੱਡੋਂ ਤਰੱਕੀ ਪਸੰਦ ਤਹਿਰੀਕ ਦੇ ਨਾਲ ਸੀ ਤੇ ਆਪਣੇ ਉੱਤੇ ਲੇਬਲ ਰੋਮਾਂਟਿਕ ਪੋਇਟ ਦਾ ਲਾਇਆ ਹੋਇਆ ਸੀ। ਸ਼ੌਕੀਨ ਮਜ਼ਾਜ ਬੁੱਢਾ ਅਖਬਾਰਾਂ ਰਸਾਲਿਆਂ ਵਿੱਚ ਆਪਣੀ 60 ਸਾਲਾ ਪੁਰਾਣੀ ਤਸਵੀਰ ਛੁਪਾਉਣ ਦਾ ਸ਼ੌਕੀਨ ਸੀ ਤੇ ਕਾਸਟਿਊਮ ਉਹਦਾ ਜਮਨਾ ਪਾਰ ਦੇ ਵਸਨੀਕਾਂ ਵਰਗਾ ਹੋਣਾ ਚਾਹੀਦਾ ਸੀ ਤੇ ਆਪਣਾ ਨਾਂ ਅਖਤਰ ਸ਼ਮਾਰ ਦੀ ਲੱਜ ਰੱਖਣ ਲਈ ਰਾਤੀ ਕੋਠੇ ਤੇ ਪਏ ਤਾਰੇ ਗਿਣ ਵਾਲ ਚਿੱਟੇ ਦੁੱਧ ਹੋਣੇ ਚਾਹੀਦੇ ਸਨ। ਅੰਦਰੂਨ ਬੀਨੀ ਤੇ ਬੈਰੂਨ ਬੀਨੀ ਪਾਰੋਂ ਉਹਦੀ ਨਜ਼ਰ ਬੀਨੀ ਉੱਤੇ 6 ਨੰਬਰ ਦੇ ਸ਼ੀਸ਼ਿਆਂ ਵਾਲੀ ਐਨਕ ਲੱਗੀ ਹੋਣੀ ਚਾਹੀਦੀ ਸੀ, ਪਰ ਇਹ ਤੇ ਜਵਾਨ ਜਾਨ ਮੁੰਡਾ ਸੀ। ਮੇਰੀ ਉਹਨਾਂ ਦੀ ਜਿੱਥੇ ਵੀ ਮੁਲਾਕਾਤ ਹੋਈ ਹੈ ਨਾ, ਉਹਨਾਂ ਨੇ ਉਸ 'ਚੋਂ ਕੋਈ ਮੁਲਾਕਾਤ ਐਸੀ ਨਹੀਂ ਹੈ ਜਿਸ ਵਿੱਚ ਉਹਨਾਂ ਨੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਕੋਈ ਗੱਲ ਮੇਰੇ ਕੋਲ ਨਾ ਪੁੱਛੀ ਹੋਵੇ। ਯਾਨੀ ਕਿਸੇ ਨਾ ਕਿਸੇ, ਉਹ ਕਹਿੰਦੇ ਸਨ ਵੀ ਇਹ ਮੁਲਾਕਾਤ ਸਾਡੀ ਜਿਹੜੀ ਹੈ ਨਾ, ਇਹਦਾ ਜਵਾਜ਼ ਕੋਈ ਨਾ ਕੋਈ ਹਜ਼ੂਰ ਦੀ ਗੱਲ ਹੋਣੀ ਚਾਹੀਦੀ। ਤੇ ਇਹ ਮੈਂ ਬਹੁਤ ਕਮ ਲੋਕਾਂ ਨੂੰ ਆਪਣੀ ਜ਼ਿੰਦਗੀ 'ਚ ਇਸ ਤਰ੍ਹਾਂ ਦੇਖਿਆ। ਮੇਰਾ ਜ਼ਾਹਿਰ ਬਹੁਤ ਸਾਰੇ ਲੋਕਾਂ ਨਾਲ ਪਿਆਰ ਮੁਹੱਬਤ ਹੈ, ਬਹੁਤ ਸਾਰੇ ਲੋਕਾਂ ਦੀ ਸ਼ਫਕਤ ਮੈਨੂੰ ਹਾਸਿਲ ਹੋਈ, ਲੇਕਿਨ ਬਹੁਤ ਕਮ ਲੋਕ ਐਸੇ ਜ਼ਿੰਦਗੀ 'ਚ ਮੇਰੇ ਹਨ ਜਿਨ੍ਹਾਂ ਨੇ ਪੂਰੀ ਜ਼ਿੰਦਗੀ 'ਚ, ਯਾਨੀ ਮੈਂ ਦਾਅਵੇ ਦੇ ਨਾਲ ਔਰ ਜ਼ਿੰਮੇਦਾਰੀ ਨਾਲ ਕਹਿ ਸਕਦਾ ਕਿ ਮੇਰੀ ਔਰ ਅਖਤਰ ਸ਼ਮਾਰ ਦੀ ਕੋਈ ਜ਼ਾਹਿਰੀ ਮੁਲਾਕਾਤ ਔਰ ਕੋਈ ਟੈਲੀਫੋਨ ਤੇ ਕਨਵਰਸੇਸ਼ਨ ਐਸੀ ਨਹੀਂ ਹੈ ਜਿਸ ਵਿੱਚ ਬਿਲ ਇਤਮਾਮ ਤੈਅ ਕਰਕੇ ਉਹਨਾਂ ਨੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਕੋਈ ਗੱਲ ਕੀਤੀ ਨਾ ਹੋਏ ਜਾਂ ਪੁੱਛੀ ਨਾ ਹੋਵੇ। ਤੇ ਇਹ ਉਹਨਾਂ ਦੀ ਇੱਕ ਨਿਸਬਤ। ਔਰ ਉਹ ਮੈਨੂੰ ਕਹਿੰਦੇ ਸਨ ਕਿ ਤੁਸੀਂ ਮੇਰੇ ਇਸ ਕਹਿੰਦੇ ਨੇ ਬਈ ਹਰ ਤਾਲੁਕ ਜਿਹੜਾ ਹੈ ਨਾ ਬੰਦੇ ਨੂੰ ਕੋਈ ਨਾ ਕੋਈ ਫਾਇਦਾ ਦਿੰਦਾ ਹੈ। ਤਾਂ ਉਹ ਮੈਨੂੰ ਕਹਿੰਦੇ ਸਨ ਬਈ ਤੁਹਾਡੇ ਤਾਲੁਕ ਦਾ ਮੈਨੂੰ ਇਹ ਫਾਇਦਾ ਹੈ ਕਿ ਮੈਂ ਹਜ਼ੂਰ ਦੀ ਜ਼ਿੰਦਗੀ ਤਾਂ ਬਤੌਰ ਕਲਮਾ ਗੋ ਪੜ੍ਹੀ ਹੈ, ਲੇਕਿਨ ਤੁਹਾਡੇ ਨਾਲ ਤਾਲੁਕ ਔਰ ਦੋਸਤੀ ਦਾ ਫਾਇਦਾ ਇਹ ਹੋਇਆ ਕਿ ਮੈਂ ਬਿਲ ਇਹਤਮਾਮ ਹਜ਼ੂਰ ਦੀ ਜ਼ਿੰਦਗੀ ਜਿਹੜੀ ਉਹਨੂੰ ਪੜ੍ਹਨਾ ਸ਼ੁਰੂ ਕੀਤੀ। ਗੱਲਬਾਤ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਅਖਤਰ ਸ਼ਮਾਰ ਹੋਰੀ ਵੱਡੇ ਸ਼ਾਇਰ ਹੋਣ ਦੇ ਨਾਲ ਵੱਡੇ ਇਨਸਾਨ ਵੀ ਸਨ। ਉਹਨਾਂ ਦਾ ਟੁਰ ਜਾਣਾ ਅਦਬ ਦੇ ਨਾਲ ਸਮਾਜ ਲਈ ਵੀ ਵੱਡਾ ਘਾਟਾ ਹੈ। ਮੈਂ ਅਖਤਰ ਸ਼ਮਾਰ ਸਾਹਿਬ ਨੂੰ ਜਦੋਂ ਕਹਿੰਦਾ ਨਾ ਅੱਛਾ, ਜਾਂ ਜਦੋਂ ਉਹਨਾਂ ਦੀ ਤਹਿਸੀਨ ਕਰਦਾ ਤੇ ਸ਼ਾਇਰ ਬਿਲਾਸ਼ੁਬਾ ਉਹ ਅੱਛੇ ਸਨ, ਤਹਿਰੀਰ ਨਸਰ ਬਿਲਾਸ਼ੁਬਾ ਬਹੁਤ ਅੱਛੀ ਲਿਖਦੇ ਸਨ, ਲੇਕਿਨ ਮੈਂ ਉਸ ਮਰਨ ਵਾਲੇ ਤੋਂ ਬਾਅਦ ਇਹ ਗਵਾਹੀ ਦੇਣਾ ਚਾਹੁੰਦਾ, ਜੋ ਮੈਂ ਦੇਖਿਆ ਬਖੁਦਾ ਉਹ ਇਨਸਾਨ ਵੀ ਉੱਡੇ ਹੀ ਵੱਡੇ ਸਨ, ਜਾਂ ਸ਼ਾਇਦ ਉਸ ਤੋਂ ਵੀ ਵੱਡੇ ਸਨ। ਉਹ ਸ਼ਾਇਦ ਸ਼ਾਇਰੀ 'ਚ ਉਹ ਕਮਾਲ ਨਹੀਂ ਸੀ ਉਹਨਾਂ ਨੇ ਕਦੀ ਜ਼ਾਹਿਰ ਕੀਤਾ ਜਿਹੜਾ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਕਮਾਲ ਸੀ। ਪੰਜਾਬ ਹਾਊਸ ਅਖਤਰ ਸ਼ਮਾਰ ਸਾਹਿਬ ਨਾਲ ਇੱਕ ਮਹਿਫਲ ਸਜਾਉਣਾ ਚਾਹ ਰਿਹਾ ਸੀ
ਆਖਰੀ ਦਿਨਾਂ 'ਚ ਅੱਜ ਤੋਂ ਗਲਬਨ 1 ਮਹੀਨਾ ਪਹਿਲੇ ਉਹ ਤਸ਼ਰੀਫ ਲੈ ਆਏ। ਮੁਦੱਸਰ ਇਕਬਾਲ ਭੱਟ ਸਾਹਿਬ ਨੇ ਮਨਸੂਬਾਬੰਦੀ ਵੀ ਸਾਰੀ ਕੀਤੀ, ਪ੍ਰੋਗਰਾਮ ਵੀ ਤੈਅ ਕਰ ਲਿਆ, ਸਭ ਕੁਝ ਤੈਅ ਸੀ, ਹਰ ਚੀਜ਼ ਤੈਅ ਸੀ, ਲੇਕਿਨ ਕੁਦਰਤ ਨੂੰ ਮਨਜ਼ੂਰ ਨਹੀਂ ਸੀ ਔਰ ਝਟਪਟ ਹੀ ਲੱਗੀ, ਰੁਖਸਤ ਹੋ ਗਏ। ਅਜਿਹੇ ਲੋਕਾਂ ਦਾ ਜਾਣਾ ਕਿਸੇ ਖਾਸ ਖੇਤਰ ਦਾ ਨੁਕਸਾਨ ਨਹੀਂ ਹੈ, ਕਿਸੇ ਖਾਸ ਸ਼ੋਬੇ ਦਾ ਖਸਾਰਾ ਨਹੀਂ ਹੈ, ਪੂਰੇ ਮੁਆਸ਼ਰੇ ਦਾ ਖਸਾਰਾ ਹੈ। ਉਰਦੂ ਜ਼ਬਾਨ ਹੋਵੇ, ਪੰਜਾਬੀ ਜ਼ਬਾਨ ਹੋਵੇ, ਦੋਵਾਂ ਜ਼ੁਬਾਨਾਂ ਦੀ ਸ਼ਾਇਰੀ ਹੋਵੇ, ਮਜ਼ਮੂਨ ਨਿਗਾਰੀ ਹੋਵੇ, ਤਨਕੀਦ ਹੋਵੇ, ਸਫ਼ਰਨਾਮਾ ਹੋਵੇ ਜਾਂ ਕਹਾਣੀ ਹੋਵੇ, ਅਸੀਂ ਅਖਤਰ ਸ਼ੁਮਾਰ ਹੋਰਾਂ ਨੂੰ ਪਹਿਲੀ ਸੱਪ 'ਚ ਹੀ ਵੇਖਦੇ ਹਾਂ। ਬਤੌਰ ਇਨਸਾਨ ਤਾਂ ਮੈਂ ਸਮਝਦਾ ਕਿ ਉਹਨਾਂ ਦੀ ਖੂਬੀਆਂ ਦਾ ਸ਼ੁਮਾਰ ਹੀ ਮੁਮਕਿਨ ਨਹੀਂ, ਔਰ ਇੰਨੇ ਧੀਮੇ ਲਹਿਜੇ ਦੇ ਬੰਦੇ ਕਿ ਉਹ ਮੇਰਾ ਚੂੰਕਿ ਉਹਨਾਂ ਨਾਲ ਤਾਲਕ ਇਸ ਤਰ੍ਹਾਂ ਦਾ ਰਿਹਾ ਕਿ ਇੰਡੀਆ ਦੇ ਮੁਖਤਲਿਫ ਦੌਰਿਆਂ 'ਚ ਮੇਰੇ ਨਾਲ ਰਹੇ ਨੇ, ਲੰਦਨ ਮੇਰੇ ਨਾਲ ਗਏ ਨੇ, ਅਤੇ ਉਹਨਾਂ ਨਾਲ ਸਫ਼ਰ ਕਰਕੇ, ਉਹਨਾਂ ਨਾਲ ਰਹਿ ਕੇ, ਉਹਨਾਂ ਨਾਲ ਸਾਥ ਗੁਜ਼ਾਰ ਕੇ ਅਹਿਸਾਸ ਹੁੰਦਾ ਸੀ ਕਿ ਉਹ ਇੰਤਹਾਈ ਮੁਰੱਵਤ ਵਾਲੇ ਬੰਦੇ ਸਨ। ਕਦੀ ਵੀ ਉਹਨਾਂ ਦੇ ਦਿਲ 'ਚੋਂ, ਉਹਨਾਂ ਦੀ ਜ਼ੁਬਾਨ ਤੋਂ ਕੋਈ ਐਸਾ ਲਫ਼ਜ਼ ਨਹੀਂ ਸੀ ਨਿਕਲਦਾ ਜਿਹਦੇ ਨਾਲ ਕਿਸੇ ਦੀ ਦਿਲ ਸਿਕਣੀ ਹੁੰਦੀ ਹੋਵੇ। ਸੋ ਅਸੀਂ ਬਹੁਤ ਦੁਖੀ ਹਾਂ ਉਹਨਾਂ ਦੇ ਜਾਣ 'ਤੇ, ਔਰ ਇਹ ਹੋਰ ਦੁੱਖ ਵਾਲੀ ਗੱਲ ਹੈ ਕਿ ਉਹਨਾਂ ਜਾਣ ਲੱਗਿਆ ਬਿਲਕੁਲ ਦੱਸਿਆ ਹੀ ਨਹੀਂ। ਯਾਨੀ ਚੰਦ ਹਫ਼ਤੇ ਪਹਿਲਾਂ ਉਹਨਾਂ ਨੂੰ ਮਿਹਦੇ ਦੀ ਤਕਲੀਫ ਹੋਈ ਔਰ ਡਾਇਗਨੋਜ਼ ਹੋਇਆ, ਔਰ ਉਹਦਾ ਵੀ ਉਹਨਾਂ ਬਾਵਜੂਦ ਆਪਣਾ ਇਲਾਜ ਕਿਸੇ ਡਾਕਟਰ ਕੋ ਕਰਵਾਉਣਾ ਮੁਨਾਸਬ ਨਹੀਂ ਸਮਝਿਆ, ਹਕੀਮਾਂ ਸ਼ਕੀਮਾਂ 'ਤੇ ਇਨਸਾਰ ਕੀਤਾ, ਅਤੇ ਅਚਾਨਕ ਉਹਦੀ ਤਬੀਅਤ ਖਰਾਬ ਹੋਈ। 3 ਦਿਨ ਪਹਿਲਾਂ ਉਹਨੂੰ ਹਸਪੀਟਲ ਲੈ ਗਿਆ, ਫਾਰੂਕ ਹਸਪੀਟਲ, ਤਾਂ 3 ਦਿਨਾਂ ਬਾਅਦ ਇੰਤਕਾਲ ਕਰ ਗਿਆ। ਸੋ ਬਹੁਤ ਹੀ ਸਨ ਹੈ ਸਾਡੀ ਪੰਜਾਬੀ ਖੇਤਰ ਵਿੱਚ ਵੀ ਔਰ ਅਦਬ ਦੇ ਖੇਤਰ 'ਚ ਵੀ ਬਹੁਤ ਕਮੀ ਮਹਿਸੂਸ ਹੋਏਗੀ। ਉਹ ਸੱਚੀ ਮੁੱਚੀ ਸੂਫੀ ਸੀ। ਉਹਦੀ ਕਿਤਾਬ ਜਿਹੜੀ ਹੈ ਨਾ, ਜੀ ਬਿਸਮਿਲ੍ਲਾ, ਯਾਨੀ ਉਹ ਹੈ ਹੀ ਸੂਫੀਆਨਾ ਤਹਿਰੀਰਾਂ ਦੇ ਉੱਤੇ ਵੇ, ਜੀ ਬਿਸਮਿਲ੍ਲਾ। ਇਸ ਲਈ ਅਸੀਂ ਅਖਤਰ ਸ਼ੁਮਾਰ ਦੇ ਉਰਦੂ ਆਪਣੀ ਜਗ੍ਹਾ, ਉਹਦਾ ਪੰਜਾਬੀ ਵੀ ਕੰਮ ਲਈਏ, ਔਰ ਖਸੂਸਨ ਭੱਟ ਸਾਹਿਬ ਜਿਹੜੀ ਤਬਲੀਗ ਕਰਦੇ ਨੇ, ਹਰ ਇੱਕ ਨੂੰ ਕਹਿੰਦੇ ਨੇ ਯਾਰ ਤੂੰ ਲਿਖਿਆ ਕਰ ਪੰਜਾਬੀ ਵਿੱਚ, ਕਾਲਮ ਲਿਆ ਕਰ, ਭੁਲੇਖਾ ਤੇਰੇ ਲਈ ਹਾਜ਼ਰ ਹੈ। ਹੋਰ ਇਹਨਾਂ ਦੇ ਪਬਲੀਕੇਸ਼ਨ ਅਦਾਰੇ ਕਿਤਾਬਾਂ ਧੜਾ ਧੜ ਛਾਪੀ ਜਾ ਰਹੇ ਨੇ। ਪਿੱਛੇ ਮੈਨੂੰ ਕਾਗਜ਼ ਵੀ ਵਿਖਾ ਰਹੇ ਸਨ, ਬਹਿ ਕਾਗਜ਼ ਯਾਰ ਹੁਣ ਬਹੁਤ ਕੰਮ ਔਖਾ ਹੋ ਗਿਆ, ਬਾਹਰੋਂ ਬਰਾਮਦਾਤ ਰੁਕੀਆਂ ਨੇ, ਦਰਾਮਦਾਤ, ਅਤੇ ਇਹਦੇ ਬਾਵਜੂਦ ਦੀਵਾ ਬਾਲੀ ਰੱਖਣਾ, ਇੱਕ ਉਮੀਦ ਦਾ ਐਸਾ ਦੀਵਾ ਬਾਲਿਆ ਮੁਦੱਸਰ ਇਕਬਾਲ ਭੱਟ ਸਾਹਿਬ ਨੇ ਕਿ ਜਿਹਦੀ ਵਜ੍ਹਾ ਨਾਲ ਸਿਰਫ ਪਾਕਿਸਤਾਨ ਹੀ ਨਹੀਂ, ਮੈਂ ਉਦੋਂ ਇਹਨਾਂ ਨੂੰ ਦੱਸ ਰਿਹਾ ਸਾਂ ਕਿ ਉਹ ਗਿਆ ਗੁਰਬਖਸ਼ ਸਿੰਘ ਭੰਡਾਲ, ਬੜਾ ਮਸ਼ਹੂਰ ਪ੍ਰੋਫੈਸਰ ਹੈ ਉਹਨਾਂ ਦਾ, ਸਾਇੰਸ ਦਾ ਪ੍ਰੋਫੈਸਰ ਹੈ। ਪਹਿਲਾਂ ਇੱਥੇ ਇੰਡੀਆ ਵਿੱਚ ਪੜ੍ਹਾਉਂਦੇ ਰਹੇ ਨੇ, ਹੁਣ ਅਮਰੀਕਾ 'ਚ ਪੜ੍ਹਾਉਂਦੇ ਨੇ, ਉੱਥੋਂ ਦੀ ਇੱਕ ਮਾਰੂਫ ਯੂਨੀਵਰਸਿਟੀ ਵਿੱਚ। ਉਹ ਆਂਦਾ ਯਾਰ 3-4 ਦਿਨ ਤੇ ਦੋਸਤਾਂ ਬੜੀ ਮੇਰੀ ਖਿਦਮਤ ਕੀਤੀ, ਉਹ ਵਿਚਾਰੇ ਕੋਲ ਆਇਆ ਸੀ, ਸਜ਼ੂਕੀ ਲੈ ਕੇ ਫਿਰਦਾ ਰਿਹਾ, ਇੱਧਰ ਗਿਆ ਉੱਧਰ ਗਿਆ ਉੱਧਰ ਗਿਆ। ਆਂਦਾ ਮੈਂ ਤਵੱਕੋ ਹੀ ਨਹੀਂ ਸਾਂ ਕਰ ਰਿਹਾ ਕਿ ਇੱਥੇ ਲਾਹੌਰ ਦੇ 50 ਨਾਮਵਰ ਅਦੀਬ ਸ਼ਾਇਰ ਬੈਠੇ ਹੋਣ ਔਰ ਮੇਰੀ ਸਿਫਤ ਕਰ ਰਹੇ ਹੋਣ, ਉਹਨੂੰ ਯਾਨੀ ਰੋਣਾ ਆ ਗਿਆ। ਇਹ ਮੁਦੱਸਰ ਇਕਬਾਲ ਭੱਟ ਹੈ। ਇਕੱਠ ਦੇ ਅਖੀਰ ਤੇ ਮਰਹੂਮ ਲਈ ਦੁਆਏ ਮਗਫਰਤ ਕੀਤੀ ਗਈ। ਕੈਮਰਾ ਟੀਮ ਮੁਹੰਮਦ ਸ਼ਹਿਰੀਆਰ ਤੇ ਮੁਹੰਮਦ ਫਾਰੂਕ ਦੇ ਨਾਲ ਰਿਜ਼ਵਾਨ ਅਸਕਰ ਭੱਟ, ਭੁਲੇਖਾ ਟੀਵੀ, ਲਾਹੌਰ।